ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ ਘਰਾਂ ਦੇ ਬਾਰ ਨੀ। अस्सलाम वालेकुम, सत श्री अकाल और नमस्कार। मैं हाज़िर हाँ नवी वीडियो दे नाल। असी बैठे हाँ बाजवा साहब दे कोल और मुख्तलिफ टॉपिक्स ते गल चल रही है और इहदे विच खास मौजू अज पार्टीशन का भी है। पार्टीशन दे नाल जुड़े हुए एक सिख बाबा जी की कहानी वो बाजवा साहब सानू सुणांदे हैं कि किस तरह उन्होंने इंसानां नाल प्यार सी और किस तरह वो पार्टीशन वंड वेले इत्थों लोगों को किस तरह लैके निकले और फिर वो कित्थे गए। उन्हां दी कहानी वो इत्थों दे रहण वाले सी, किला कालरवाला, तहसील पसरूर, ज़िला सियालकोट दे। आओ जानते हैं बाजवा साहब। ਮਿਹਰਬਾਨੀ ਵੱਟੂ ਸਾਹਿਬ। ਸਾਡੇ ਇੱਥੇ ਬਿਲਕੁਲ 1 ਕਿਲੋਮੀਟਰ ਦੂਰ ਤੇ ਨਾ ਲਹਿੰਦੇ ਪਾਸੇ ਪਿੰਡ ਹੈ ਕਿਲਾ ਸੂਬਾ ਸਿੰਘ, ਜਿਹਦਾ ਹਾਲੇ ਵੀ ਨਾਂ ਸਰਕਾਰੀ ਕਿਲਾ ਸੂਬਾ ਸਿੰਘ ਹੀ ਹੈ, ਕਿਉਂਕਿ ਉਹਨੂੰ ਬਦਲਣ ਦੀ ਬੜੀ ਦਫਾ ਲੋਕਾਂ ਨੇ ਕਿਹਾ, ਲੇਕਿਨ ਅਸਾਂ ਕਿਹਾ ਕਿ ਨਹੀਂ, ਇਹਦਾ ਨਾਂ ਕਿਲਾ ਸੂਬਾ ਸਿੰਘ ਹੀ ਰਹਿਣ ਦਿਓ। ਲੇਕਿਨ ਉਹਨੂੰ ਆਮ ਨਿਸਬਤ 'ਚ ਕਿਲਾ ਕਾਲਰਵਾਲਾ ਆਖਦੇ ਨੇ, ਕਾਲਰ ਦੇ ਇਲਾਕੇ ਦੀ ਨਿਸਬਤ ਨਾਲ, ਕਿਉਂਕਿ ਕਿਲਾ ਇੱਕ ਸੋਭਾ ਸਿੰਘ ਵੀ ਸੀ ਅਤੇ ਉਹ ਡਾਕ ਵਿੱਚ ਬੜਾ ਇੱਧਰ ਦੀ ਡਾਕ ਉੱਧਰ ਟੁਰ ਜਾਂਦੀ ਸੀ, ਉਹ ਲਿਖਣ 'ਚ ਫਰਕ ਪੈ ਜਾਂਦਾ ਸੀ। ਇੱਥੋਂ ਦੇ ਨਾ ਜੀ ਇੱਕ ਮਹਾਨ ਹਸਤੀ ਹੋਏ ਨੇ, ਉਹਨਾਂ ਦਾ ਨਾਂ ਸੀ ਸੰਤ ਹਰਨਾਮ ਸਿੰਘ ਮਹਾਰਾਜ। ਸੰਤ ਹਰਨਾਮ ਸਿੰਘ ਮਹਾਰਾਜ ਜਿਹੜੇ ਕਿਲੇ ਦੇ ਇੱਕ ਖੱਤਰੀ ਖਾਨਦਾਨ 'ਚ ਪੈਦਾ ਹੋਏ ਔਰ ਜਦੋਂ ਇਹ ਵੱਡੇ ਹੋਏ ਤੇ ਇਹਨਾਂ ਬਾਰੇ ਨਾ ਇੱਕ ਦਫਾ ਛੋਟੇ ਜਿਹੇ ਬੱਚੇ ਸਨ ਅਤੇ ਇੱਕ ਖੂਹ ਸੀ ਨਾਲ ਹੀ ਆਸ ਪਾਸੇ, ਉਹਨੂੰ ਭਾਈਆਂ ਵਾਲਾ ਖੂਹ ਆਉਂਦੇ ਨੇ, ਦੱਸਦੇ ਨੇ ਕਿ ਉਹਦੇ 'ਤੇ ਖੇਡ ਰਹੇ ਸਨ ਅਤੇ ਬੱਚਿਆਂ ਦੇ ਨਾਲ ਤੇ ਕਿਤੇ ਖੂਹ ਜਾ ਪਏ ਅਤੇ ਖੂਹ ਜਾ ਪਏ ਅਤੇ ਦੂਜੇ ਬੱਚੇ ਨਾ ਡਰਦੇ ਨੱਠ ਗਏ ਪਿੰਡ ਨੂੰ, ਅਤੇ ਉਹਨਾਂ ਜਾ ਪਿੰਡ ਦੱਸਿਆ ਵੇ ਉਹ ਹਰਨਾਮੂ ਉਦੋਂ ਤਾਂ ਇਸ ਤਰ੍ਹਾਂ ਹੀ ਆਉਂਦੇ ਸਨ ਨਾ ਕਿ ਉਹ ਉੱਥੇ ਖੂਹ 'ਚ ਜਾ ਪਏ ਔਰ ਉੱਥੋਂ ਲੋਕ ਨੱਠੇ, ਉਹਨਾਂ ਜਾ ਕੇ ਅਤੇ ਉਹ ਲੱਜਾਂ ਲਿਆਓ ਇਹ ਉਹ ਕਰੋ, ਅਤੇ ਆ ਕੇ ਵੇਖਿਆ ਅਤੇ ਉਹ ਨਾ ਬਾਹਰ ਪਏ ਖੇਡਣ ਅਤੇ ਛੋਟੇ ਬੱਚੇ ਸਨ। ਚਲੋ ਖੈਰ ਇੱਕ ਉਹਨਾਂ ਦੀ ਕਰਾਮਤ ਸੀ। ਉਹਦੇ 'ਚ ਨਾ ਜੰਮਦੇ ਫਕੀਰ ਸਨ, ਦਰਵੇਸ਼ ਸਨ। ਉਹਨਾਂ ਨੇ ਜਦੋਂ ਵੱਡੇ ਹੋਏ ਅਤੇ ਉਹਨਾਂ ਨੂੰ ਉਹਨਾਂ ਦੇ ਖੱਤਰੀਆਂ ਨੇ ਘਰਦਿਆਂ ਦੁਕਾਨ ਪਾ ਕੇ ਦਿੱਤੀ, ਲੇਕਿਨ ਉਹਨਾਂ ਨੇ ਜਿਹੜਾ ਬੰਦਾ ਆਉਣਾ ਮਾੜਾ ਉਹਨੂੰ ਮੁਫਤ ਹੀ ਦੇਈ ਜਾਣਾ ਸੌਦਾ, ਅਖੀਰ ਉਹ ਕੰਮ ਸਾਰਾ ਦੁਕਾਨ ਵਾਲਾ ਵੀ ਮੁੱਕ ਗਿਆ ਔਰ ਉਹਨਾਂ ਨੇ ਇੱਥੇ ਲੰਗਰ ਜਾਰੀ ਕਰ ਦਿੱਤਾ ਔਰ ਉਹਨਾਂ ਦਾ ਲੰਗਰ 24 ਘੰਟੇ ਚੱਲਦਾ ਸੀ ਔਰ ਮੁਸਲਮਾਨ ਵੀ ਉਹਨਾਂ ਦੇ ਮਰੀਜ਼ ਸਨ। ਮੁਸਲਮਾਨਾਂ ਨੇ ਨਸ਼ਹਿਰਾ ਵਿਰਕਾਂ ਤੱਕ ਜੱਟਾਂ ਨੇ ਸੁਖਣਾ ਸੁਖੀ ਹੁੰਦੀ ਸੀ ਵੀ ਜੇ ਢੱਗਾ ਚੰਗਾ ਨਿਕਲ ਆਇਆ ਤਾਂ ਸੰਤਾਂ ਦੇ ਖਰਾਸੇ ਜੋਵਾਂਗੇ। ਔਰ ਉਹ ਜਿਹੜੇ ਸੰਤ ਹਰਨਾਮ ਸਿੰਘ ਮਹਾਰਾਜ ਹੋਏ ਨੇ, ਉਹਨਾਂ ਦਾ ਕੰਮ ਸੀ ਕਿ ਜਿਹੜਾ ਵੀ ਬੰਦਾ ਗਿਆ ਹੈ, ਉਸ ਵੇਲੇ ਗੁਰਬਤਾਂ ਸਨ, ਇਸ ਤਰ੍ਹਾਂ ਦੀ ਖੁਸ਼ਹਾਲੀ ਨਹੀਂ ਸੀ, ਅਤੇ ਜਿਹੜਾ ਵੀ ਬੰਦਾ ਗਿਆ ਕਿਸੇ ਮਜ਼ਹਬ ਦਾ, ਜੋ ਉਹਨਾਂ ਨੇ ਕਦੀ ਮਜ਼ਹਬ ਪੁੱਛਿਆ, ਆਖਣਾ ਇਹਨੂੰ ਲੰਗਰ ਦਿਓ ਬਾਈ, ਉਹ ਘਰਦਿਆਂ ਲਈ ਵੀ ਲੈ ਜਾ ਬਾਈ, ਘਰਦਿਆਂ ਲਈ ਵੀ ਲੈ ਜਾ। ਅਤੇ ਕਦੀ ਉਹ ਗੀਤਾ ਪੜ੍ਹ ਰਹੇ ਨੇ ਅਤੇ ਰੋ ਰਹੇ ਨੇ, ਕਦੀ ਕੁਰਾਨ ਪੜ੍ਹ ਰਹੇ ਨੇ ਅਤੇ ਰੋ ਰਹੇ ਨੇ, ਕਦੀ ਗ੍ਰੰਥ ਸਾਹਿਬ ਫੜੀਏ ਅਤੇ ਰੋ ਰਹੇ ਨੇ, ਅਤੇ ਐਡਾ ਇਨਸਾਨਾਂ ਨਾਲ ਪਿਆਰ ਕਰਦੇ ਸਨ। ਔਰ ਇਹਨਾਂ ਦਾ ਇੱਥੇ ਇੱਕ ਖਰਾਸ ਹੁੰਦਾ ਸੀ ਅਤੇ ਖਰਾਸ ਜਨਾਬ 24 ਘੰਟੇ ਵਗਦਾ ਚੱਲਦਾ ਰਹਿੰਦਾ ਹੁੰਦਾ ਸੀ, ਅਤੇ ਦਾਣੇ ਜਿਹੜੇ ਨੇ ਪੀਠੇ ਜਾਂਦੇ ਰਹਿੰਦੇ ਸਨ, ਅਤੇ ਪੂਰੇ ਪਿੰਡਾਂ 'ਚੋਂ ਬਾਹਰ ਜੋ ਜਿੰਨੇ ਵੀ ਗਰੀਬ ਲੋਕ ਸਨ ਉਹ ਆ ਕੇ ਅਤੇ ਉੱਥੋਂ ਲੰਗਰ ਕਰਦੇ ਵੀ ਸਨ ਅਤੇ ਘਰਦਿਆਂ ਜੋਗਾ ਵੀ ਲੈ ਜਾਂਦੇ ਸਨ। ਬਹੁਤ ਉਹਨਾਂ ਦੇ ਬਾਰੇ 'ਚ ਉਹਨਾਂ ਨੇ ਚੀਜ਼ਾਂ ਇਸ ਤਰ੍ਹਾਂ ਦੀਆਂ, ਉਹਨਾਂ ਦੇ ਬਾਰੇ 'ਚ ਕਰਾਮਤਾਂ, ਬਹੁਤ ਉਹਨਾਂ ਦੇ ਮੰਨਣ ਵਾਲੇ ਲੋਕ ਸਨ, ਸਿੱਖਾਂ 'ਚ ਵੀ, ਹਿੰਦੂਆਂ 'ਚ ਵੀ, ਮੁਸਲਮਾਨ ਵੀ ਉਹਨਾਂ ਦੇ ਬਹੁਤ ਜ਼ਿਆਦਾ ਮਰੀਜ਼ ਸਨ। ਉਹ ਫਿਰ ਜਦੋਂ 47 ਦਾ ਟਾਈਮ ਆਇਆ ਅਤੇ 47 ਦੇ ਵੇਲੇ ਉਹਨਾਂ ਇੱਕ ਖਾਸ ਨਾਅਰਾ ਮਾਰਿਆ, ਉਹਨਾਂ ਆਖਿਆ, ਓਏ ਕਿਲੇ ਦੇ ਲੋਕੋ, ਮਾਇਆ ਛੱਡ ਦਿਓ, ਇਹ ਤੁਹਾਡੀ ਦੁਸ਼ਮਣ ਹੈ, ਦੌਲਤ ਛੱਡ ਦਿਓ, ਇਹ ਤੁਹਾਡੀ ਦੁਸ਼ਮਣ ਹੈ। ਸੱਚਾ ਬਾਦਸ਼ਾਹ ਤੁਹਾਨੂੰ ਬਹੁਤ ਜ਼ਿਆਦਾ ਦੌਲਤ ਦੇਗਾ, ਹਾਂਜੀ, ਤੁਹਾਨੂੰ ਕੋਈ ਕਮੀ ਨਹੀਂ ਰਹਿੰਦੀ, ਅਤੇ ਇਹ ਦੁਸ਼ਮਣ ਹੈ ਤੁਹਾਡੀ, ਜਿਹਨੇ ਵੀ ਮਾਇਆ ਨੂੰ ਹੱਥ ਪਾਇਆ ਉਹ ਮਾਰਿਆ ਜਾਏਗਾ। ਲਓ ਜੀ, ਪੂਰਾ ਕਿਲਾ ਜਿਹੜਾ ਉੱਥੋਂ ਦੇ ਸਾਰੇ ਖੱਤਰੀ, ਉੱਥੋਂ ਦੇ ਸਿੱਖ, ਉਹ ਸਾਰੇ ਜਿਹੜੇ ਨੇ ਨਾ ਉਹਨਾਂ ਦੇ ਜਥੇ ਦੇ ਨਾਲ ਰਲ ਕੇ ਟੁਰ ਪਏ, ਅਤੇ ਸਿਰਫ ਇੱਕ ਹਿੰਦੂ ਸੀ ਗੋਪਾਲ ਚੰਦ, ਉਹਨੇ ਬਾਬਾ ਜੀ ਦੀ ਗੱਲ ਨਾ ਮੰਨੀ ਔਰ ਉਹ ਇੱਕ ਬਕਸਾ ਲੈਣ ਵਾਸਤੇ, ਸੰਦੂਕ ਜਿਹਾ ਜਿਹਦੇ 'ਚ ਕੋਈ ਮਾਲ ਸੀ, ਉਹ ਲੈਣ ਚਲਾ ਗਿਆ, ਅਤੇ ਇਸ ਇਲਾਕੇ ਦੇ ਉਸ ਵੇਲੇ ਦੇ 2-3 ਬਦਨਾਮ ਬੰਦਿਆਂ ਨੇ, ਚਲੋ ਨਾਂ ਕੀ ਲੈਣਾ ਉਹਨਾਂ ਦਾ, ਉਹਨਾਂ ਨੇ ਉਹਨਾਂ ਨੂੰ, ਉਸ ਬੰਦੇ ਨੂੰ ਕਤਲ ਕਰ ਦਿੱਤਾ ਔਰ ਸੰਦੂਕ ਖੋਹ ਕੇ ਲੈ ਗਏ। ਉਹ ਗੱਲ ਜਿਹੜੀ ਬਾਬਾ ਜੀ ਨੇ ਕਹੀ ਸੀ ਉਹ ਸੱਚੀ ਹੋ ਗਈ। ਇੱਥੋਂ ਜਥਾ ਗਿਆ ਕਲਾਸ ਵਾਲੇ ਹਰਚਰਨ ਸਿੰਘ, ਕਲਾਸ ਵਾਲਾ ਇੱਥੋਂ ਨਾ ਕੋਈ 10-12 ਕਿਲੋਮੀਟਰ ਦੂਰ ਹੈ, 12-14 ਕਿਲੋਮੀਟਰ ਦੂਰ। ਉੱਥੇ ਹਰਚਰਨ ਸਿੰਘ ਜ਼ੈਲਦਾਰ, ਹਰਚਰਨ ਸਿੰਘ ਬਾਜਵਾ
ਉਹ ਇਹ ਰਾਇਲ ਫੈਮਿਲੀ ਸੀ ਬਾਜਵਿਆਂ ਚੋਂ, ਜਿਨ੍ਹਾਂ ਚੋਂ ਕੁਲਦੀਪ ਸਿੰਘ, ਮੇਜਰ ਜਨਰਲ ਕੁਲਦੀਪ ਸਿੰਘ ਬਾਜਵਾ ਸੀ, ਜਾਂ ਪ੍ਰਤਾਪ ਸਿੰਘ ਬਾਜਵਾ ਅੱਜ ਕੱਲ੍ਹ ਉਹਨਾਂ ਦਾ MLA ਵੇ, ਫਤਿਹ ਜੰਗ ਬਹਾਦਰ, ਫਤਿਹ ਜੰਗ ਮੇਰਾ ਖਿਆਲ ਉਹਦਾ ਨਾਮ ਬਾਜਵਾ, ਅੱਛਾ, ਤੇ ਕਾਦੀਆਂ ਉਹਨਾਂ ਦੀ ਜ਼ਮੀਨ ਹੈ। ਉਹ ਸਾਰੇ ਉਹਨਾਂ ਦੇ ਕੋਲ ਨਾ ਉਹ ਜਥਾ ਇਕੱਠਾ ਹੋਇਆ ਸੀ। ਮਤਲਬ ਇਹ ਮੁਖਤਲਿਫ, ਕੋਈ ਆਂਦਾ 10 ਲੱਖ ਸੀ, ਕੋਈ ਆਂਦਾ 20 ਲੱਖ ਸੀ, ਕੋਈ ਆਂਦਾ 4 ਲੱਖ ਸੀ, ਬਹੁਤ ਵੱਡਾ ਜਥਾ। ਕਲਾਸ ਵਾਲਿਓਂ ਬਾਹਰ ਵੀ ਮਤਲਬ ਇਹ ਕੈਂਪ ਲੱਗੇ ਸਨ। ਉਸ ਵੇਲੇ ਨਾ ਇੱਕ ਫੌਜੀ ਆ ਗਿਆ, ਪਠਾਨ ਸੀ, ਮੇਜਰ ਸੀ, ਔਰ ਉਹਦੇ ਨਾਲ ਕੋਈ ਪਤਾ ਨਹੀਂ 10-20 ਬੰਦੇ ਹਨ ਜਿੰਨੇ ਕੋ ਮੇਜਰ ਦੇ ਨਾਲ ਹੁੰਦੇ ਨੇ 30-40, ਔਰ ਉਹਨਾਂ ਦੇ ਕੋਲ ਰਫਲਾਂ ਸਨ। ਉਹਨਾਂ ਚਾਰਜ ਫਿਰੇ, ਉਹਦੇ ਨਾਲ ਮਸ਼ੀਨ ਗੰਨਾਂ ਕੱਢ ਲਈਆਂ, ਤੇ ਲੋਕ ਆਖਣ ਲੱਗੇ ਕਿ ਸਾਨੂੰ ਇਹਨਾਂ ਮਾਰ ਦੇਣਾ ਹੈ। ਹਾਂਜੀ, ਕਿਉਂਕਿ ਉਹ ਮੁਸਲਮਾਨ ਮੇਜਰ ਸੀ। ਤੇ ਬਾਬਾ ਜੀ ਨੂੰ ਲੋਕਾਂ ਆਖਿਆ, ਬਾਬਾ ਜੀ ਦੁਆ ਕਰੋ ਕਿ ਇਹ ਮਤਲਬ ਆ ਵੇਖੋ ਨਾ ਇਹਨਾਂ ਰਫਲਾਂ ਕੱਢ ਲਈਆਂ ਨੇ। ਤੇ ਉਹਨਾਂ ਆਖਿਆ ਸੱਚੇ ਬਾਦਸ਼ਾਹ ਨੇ ਸਾਡੀ ਰਾਖੀ ਲਈ ਘੱਲਿਆ ਹੈ, ਸੱਚੇ ਬਾਦਸ਼ਾਹ ਨੇ ਇਸ ਬੰਦੇ ਨੂੰ ਸਾਡੀ ਰਾਖੀ ਵਾਸਤੇ ਘੱਲਿਆ। ਔਰ ਫਿਰ ਜਨਾਬ ਇਹ ਹੋਇਆ ਕਿ ਵਾਕਈ ਲੌਡਾ ਵੇਲਾ ਹੋਇਆ। ਤੇ ਉਹ ਮੇਜਰ ਆਂਦਾ, ਯਾਰ ਤੁਹਾਡਾ ਲੀਡਰ ਕੌਣ ਹੈ ਸਿੱਖਾਂ ਨੂੰ? ਉਹਨਾਂ ਆਖਿਆ ਜੀ ਸਾਡਾ ਲੀਡਰ ਹਰਚਰਨ ਸਿੰਘ ਜ਼ੈਲਦਾਰ ਹੈ। ਉਹ ਹਰਚਰਨ ਸਿੰਘ ਕੋ ਗਏ, ਤੇ ਹਰਚਰਨ ਸਿੰਘ ਨੇ ਨਾ ਕਿਹਾ, ਨਹੀਂ ਜੀ ਮੈਂ ਨਹੀਂ ਲੀਡਰ, ਆਓ ਤੁਹਾਨੂੰ ਮੈਂ ਲੀਡਰ ਨਾਲ ਮਿਲਾਨਾ। ਤੋਂ ਬਾਬਾ ਜੀ ਕੋਲ ਜਦੋਂ ਗਏ, ਤੇ ਬਾਬਾ ਜੀ ਜਿਹੜੇ ਨੇ ਨਾ ਨੀਲੇ ਰੰਗ ਦਾ ਪਟਕਾ ਬੰਨ੍ਹਦੇ ਸਨ, ਪੱਗ ਨਹੀਂ ਹਨ ਬੰਨ੍ਹਦੇ, ਤੇ ਇੱਕ ਇੱਥੇ ਕੱਪੜਾ ਬੰਨ੍ਹਦੇ ਸਨ। ਇਹਨੂੰ ਆਉਂਦੇ ਨੇ ਸਿੱਖਾਂ ਦਾ ਨੀਲਧਾਰੀ ਫਿਰਕਾ। ਠੀਕ, ਅੱਛਾ, ਇੱਕ ਵੱਖਰਾ ਫਿਰਕਾ ਹੈ ਸਿੱਖਾਂ ਦਾ। ਫਿਰ ਜਨਾਬ ਜਿਸ ਵੇਲੇ ਉਹ ਆਪਣਾ ਉੱਥੇ ਬਾਬਾ ਜੀ ਕੋਲ ਲੈ ਕੇ ਗਿਆ ਨਾ ਹਰਚਰਨ ਸਿੰਘ ਜ਼ੈਲਦਾਰ, ਤੇ ਬਾਬਾ ਜੀ ਨੇ ਇੱਕ ਨਜ਼ਰ ਵੇਖਿਆ ਉਹ ਮੇਜਰ ਵੱਲ, ਪੈਰਾਂ 'ਚ ਬਹਿ ਗਿਆ। ਆਂਦਾ, ਬਾਬਾ ਜੀ ਹੁਕਮ ਕਰੋ, ਮੇਰੇ ਲਾਇਕ ਕੀ ਖਿਦਮਤ ਹੈ? ਉਹਨਾਂ ਆਖਿਆ, ਖਿਦਮਤ ਇਹ ਵੇ ਕਿ ਪਸਰੂਰ ਤੋਂ ਇਹ ਜਥੇ ਨੂੰ ਗੱਡੀਆਂ 'ਤੇ ਬਾਬਾ ਕਿਤੇ ਡੇਰਾ ਬਾਬਾ ਨਾਨਕ ਤੱਕ ਪੜਾਉਣਾ ਹੈ। ਔਰ ਉਹ 10 ਦਿਨ ਉਹ ਸਾਰਾ ਜਥਾ ਜਿਹੜਾ ਨਾ ਡੇਰਾ ਬਾਬਾ ਨਾਨਕ ਤੱਕ ਉਹ ਪਹੁੰਚਾਉਂਦਾ ਰਿਹਾ ਉਹ ਮੇਜਰ ਜਿਹੜਾ। ਹਾਂਜੀ, ਫਿਰ ਇਹ ਇੰਡੀਆ ਚਲੇ ਗਏ। ਇੰਡੀਆ ਜਾ ਕੇ ਤੇ ਨੌਸ਼ਹਿਰਾ ਮੱਝਾ ਸਿੰਘ ਹੈ, ਹਾਂਜੀ, ਇਹ ਗੁਰਦਾਸਪੁਰ 'ਚ ਹੈ, ਉੱਥੇ ਜਾ ਕੇ ਉਹਨਾਂ ਦਾ ਸਥਾਨ ਹੈ। ਉਸ ਜਗ੍ਹਾ 'ਤੇ ਫਿਰ ਰਹੇ ਨੇ, ਔਰ ਉਸ 1982 'ਚ ਉਹ ਫੌਤ ਹੋਏ ਨੇ ਬਾਬਾ ਜੀ, ਓਲਾ ਕੀਤਾ ਨਾ। ਔਰ ਉਹਨਾਂ ਨੇ ਖਾਸ ਕਿਹਾ ਕਿ ਮੇਰਾ ਸੰਸਕਾਰ ਨਹੀਂ ਕਰਨਾ, ਮੈਨੂੰ ਦਫਨ ਕਰਨਾ ਹੈ। ਬਾਬਾ ਜੀ ਜਨਾਬ ਦਫਨ ਕੀਤੇ ਨੇ ਉੱਥੇ, ਔਰ ਉਹਨਾਂ ਦਾ ਮਜ਼ਾਰ ਬਣਿਆ, ਉਹਦੇ ਉੱਤੇ ਗੁਰਦੁਆਰਾ ਬਣਿਆ ਹੈ, ਨੌਸ਼ਹਿਰਾ ਮੱਝਾ ਸਿੰਘ। ਹਾਂਜੀ, ਮੱਝਾ ਸਿੰਘ। ਮੈਨੂੰ ਕੱਲ੍ਹ ਵੀਡੀਓ ਪਿਆ ਵਿਖਾਉਂਦਾ ਸੀ ਬੰਦਾ, ਲਾਈਵ ਉੱਥੇ ਲੱਗਾ ਸੀ ਬਾਬੇ ਦਾ ਉਰਸ, ਤੋਂ ਮੈਨੂੰ ਲਾਈਵ ਪਿਆ ਵਿਖਾਉਂਦਾ ਸੀ। ਹਾਂਜੀ, ਹਾਂ, ਤੇ ਉਹ ਜਿਹੜਾ ਨਾ ਆਪਣਾ ਤਰਸੇਮ ਸਿੰਘ ਥਰਾਨਾ, ਤੋਂ ਪਿਆ ਆਂਦਾ ਸੀ ਬਾਬਾ ਜੀ ਦਾ ਉਰਸ ਵੇਖੋ, ਔਰ ਉੱਥੇ ਸਿੱਖਾਂ ਨੂੰ ਪਿਆ ਦੱਸਦਾ ਸੀ। ਬਾਜਵਾ ਸਾਹਿਬ ਨਾਲ ਗੱਲ ਹੋਈ, ਤੇ ਉਹ ਪਿਆ ਇੰਜ ਕਰ ਦਿਆ ਮੇਰੇ ਸਾਹਮਣੇ। ਹਾਂਜੀ, ਤੋਂ ਗੱਲ ਇਹ ਹੈ ਕਿ ਜਿਹੜਾ ਨਾ ਇਹ ਸਾਡੇ ਵਾਸਤੇ ਇਸ ਇਲਾਕੇ ਲਈ ਇੱਕ ਬੜੀ ਵੱਡੀ ਗੱਲ ਹੈ ਕਿ ਇਸ ਇਲਾਕੇ ਵਿੱਚ ਐਡੀ ਵੱਡੀ ਬਸਤੀ ਵੀ ਪੈਦਾ ਹੋਏ। ਸੰਤ ਹਰਨਾਮ ਸਿੰਘ ਮਹਾਰਾਜ, ਜਿਨ੍ਹਾਂ ਦਾ ਸਿੱਖਾਂ ਦਾ ਨੀਲਧਾਰੀ ਫਿਰਕੇ ਦੇ ਆਗੂ, ਔਰ ਸਾਰੀ ਉਮਰ ਉਹਨਾਂ ਪਿਆਰ ਇਨਸਾਨਾਂ ਨਾਲ, ਕਿਸੇ ਨਾਲ ਨਫ਼ਰਤ ਨਹੀਂ। ਬਲਕਿ ਇੱਕ ਨਾ ਵਾਕਿਆ ਕਿ ਸਾਡੇ ਪਿੰਡ ਦਾ ਇੱਕ ਬੰਦਾ ਸੀ, ਤੇ ਉਹ ਗਿਆ ਤੇ ਉਹ ਨਾ ਟਿੰਡ ਨਾਲ ਲੈ ਗਿਆ, ਮਿੱਟੀ ਦੀਆਂ ਟਿੰਡਾਂ ਹੁੰਦੀਆਂ ਸਨ, ਤੇ ਆਪ ਰੋਟੀ ਖਾ ਲੈਣੀ, ਤੇ ਆਪਣੇ ਜੋਗੀ ਦਾਲ ਪਵਾ ਕੇ ਨਾ ਘਰਦਿਆਂ ਜੋਗੀ, ਤੇ ਨਾਲ ਕੋ ਰੋਟੀਆਂ। ਉਹਦਾ ਜਿਹੜਾ ਬਾਬਾ ਜੀ ਦਾ ਕੋਈ ਲਾਂਗਰੀ ਸੀ ਨਾ, ਉਹਨੇ ਵੇਖਿਆ, ਤੇ ਉਹਨੇ ਨਾ ਐਵੇਂ ਉਹਦੇ 'ਤੇ ਸੋਟੀ ਮਾਰੀ। ਉਹਨੇ ਆਖਿਆ, ਤੂੰ ਰੋਜ਼ ਆ ਜਾਂਦਾ, ਰਾਹ 'ਚੋਂ ਕੋਈ ਮੋੜੀ ਫੜ ਲਿਆ ਕਰ, ਕੋਈ ਏਰ ਨੇ ਗੋਹੇ ਇਕੱਠੇ ਕਰ ਲਿਆ, ਲੰਗਰ 'ਚ ਹਿੱਸਾ ਪੈ ਜੇ ਤੇਰਾ। ਚਲੋ, ਉਹ ਬਾਬਾ ਜੀ ਨਾ, ਉਹ ਬਾਬਾ ਜੀ ਦੇ ਪੇਸ਼ ਹੋ ਗਿਆ। ਉਸ ਬੰਦਾ ਜਿਹੜਾ ਸੀ, ਉਹ ਆਂਦਾ, ਜੀ ਇਹ ਬਾਬਾ ਜੀ ਲੰਗਰ ਜਾਰੀ ਹੈ ਜਾਂ ਡਾਂਗਾ ਚਾਰੀ ਹੈ? ਉਹਨੇ ਆਖਿਆ, ਕੀ ਗੱਲ ਹੋਈ ਹੈ? ਉਹਨਾਂ ਆਖਿਆ, ਜੀ ਆ ਮੇਰੀ ਉਹ ਟਿੰਡ ਵੀ ਭੰਨ ਛੜੀ ਹੈ ਤੁਹਾਡੇ ਬੰਦੇ ਨੇ। ਉਹਨਾਂ ਆਖਿਆ, ਅੱਛਾ। ਉਹ ਬੰਦੇ ਨੂੰ ਨਾ ਉਹ ਪੈਸੇ ਦਿੱਤੇ, ਪਤਾ ਨਹੀਂ ਪੈਸਾ ਟਗਾ ਦੀ ਜਿੰਨੇ ਦੀ ਆਉਂਦੀ ਸੀ, ਉਹ ਜਾ ਉੱਥੋਂ ਇੱਕ ਟਿੰਡ ਲਿਆਓ। ਟਿੰਡ ਲਿਆਂਦੀ ਦੁਕਾਨ ਤੋਂ। ਉਹਨੂੰ ਆਖਣ ਲੱਗੇ, ਤੂੰ ਰੋਜ਼ ਇੱਥੋਂ ਆ ਕੇ ਲੰਗਰ ਕਰਿਆ ਕਰ, ਤੇ ਘਰਦਿਆਂ ਜੋਗਾ ਲੈ ਕੇ ਜਾਇਆ ਕਰ। ਹਾਂਜੀ, ਤੋਂ ਇੰਜ ਦੀ ਉਹ ਮਤਲਬ ਇਹ ਹਸਤੀ ਹੋਏ ਨੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਬਾਜਵਾ ਸਾਹਿਬ।